ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਵਿੱਚ ਕਰੋਨਾ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਵੀ ਗਾਇਬ ਹੈ ਅਤੇ ਵੈਕਸੀਨਸ, ਆਕਸੀਜਨ ਅਤੇ ਦਵਾਈਆਂ ਵੀ ਗਾਇਬ ਹਨ। ਕੋਵਿਡ ਦਾ ਸ਼ਿਕਾਰ ਪੀੜਤਾਂ ਜਿਹੜੀ ਗਿਣਤੀ ਹੈ ਉਹ ਵੱਧ ਰਹੀ ਹੈ ਅਤੇ ਮੋਦੀ ਦੀ ਸਰਕਾਰ ਵੈਕਸੀਨ ਦੇਣ ਤੋਂ ਵੀ ਇਨਕਾਰੀ ਹੈ, ਭੱਜੀ ਹੋਈ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਭਾਵੇਂ ਕਾਂਗਰਸ ਪਾਰਟੀ ਜਾਂ ਦੂਸਰੀਆਂ ਵਿਰੋਧੀ ਧਿਰਾਂ ਨੇ ਕੋਈ ਜਿਸ ਨੂੰ ਤੁਸੀਂ ਮਜ਼ਬੂਤ ਆਪੋਜੀਸ਼ਨ ਦਾ ਰੋਲ ਅਦਾ ਨਹੀਂ ਕੀਤਾ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਰਾਹੁਲ ਗਾਂਧੀ ਜਾਂ ਪ੍ਰਿਯੰਕਾ ਗਾਂਧੀ ਵਕਤਨ ਬਾ ਵਕਤਨ ਜਿਹੜੇ ਇਹ ਟਵੀਟ ਕਰਦੇ ਨੇ, ਉਹਨਾਂ 'ਚ ਕਈ ਵਾਰ ਤੁਹਾਨੂੰ ਕੈਚੀ ਹੈਡਲਾਈਨ ਜ਼ਰੂਰ ਮਿਲ ਜਾਂਦੀ ਹੈ। ਹਾਲਾਤ ਉਹੀ ਹੁੰਦੇ ਨੇ, ਪਰ ਇਹਨਾਂ ਨੇ ਵੀ ਜੇ ਇਹਨਾਂ ਨੇ ਆਪਣੀ ਕਾਰਗੁਜ਼ਾਰੀ ਚੱਜ ਨਾਲ ਦਿਖਾਈ ਹੁੰਦੀ ਤੇ ਸ਼ਾਇਦ ਜਿਵੇਂ ਇਹ ਹਿੰਦੂਤਵੀ ਅੱਜ ਸਿਰ ਤੇ ਸਵਾਰ ਹੋਏ ਨੇ, ਕਿਉਂਕਿ ਇਹ ਵੀ ਹਿੰਦੂਤਵਾ ਦੀ ਬੀ ਟੀਮ ਵਾਂਗ ਹੀ ਬਿਹੇਵ ਕਰਦੇ ਰਹੇ। ਰਾਹੁਲ ਗਾਂਧੀ ਨੇ ਵੀ ਆਪਣਾ ਜਨਊ ਵੀ ਦਿਖਾਇਆ, ਮੰਦਰਾਂ 'ਚ ਵੀ ਟਾਲ ਖੜਕਾਏ, ਆਪਣੇ ਬ੍ਰਾਹਮਣ ਹੋਣ ਦਾ ਵੀ ਕਿ ਕੌਲ ਬ੍ਰਾਹਮਣ ਔਰ ਫਲਾਣਾ ਢਿਮਕਾ ਇਹ ਸਾਰਾ ਪਾਠ ਕੀਤਾ। ਪਰ ਫਿਰ ਵੀ ਜਿਹੜਾ ਅਸੀਂ ਇਸ ਟੌਪਿਕ ਦਾ ਸਿਰਲੇਖ ਦਿੱਤਾ, ਅਨੁਮਾਨ ਦਿੱਤਾ, ਉਹ ਇਨਫੈਕਟ ਰਾਹੁਲ ਗਾਂਧੀ ਦਾ ਅੱਜ ਦਾ ਟਵੀਟ ਹੈ, ਜਿਹਦੇ 'ਚ ਉਹਨੇ ਕਿਹਾ ਕਿ PM ਮਿਸਿੰਗ ਅਲੋਂਗ ਵਿਦ ਵੈਕਸੀਨਸ, ਆਕਸੀਜਨ, ਮੈਡੀਸਨਸ। ਔਰ ਉਹਦਾ ਐਗਜ਼ੈਕਟ ਟਵੀਟ ਹੈ, The Prime Minister is also missing along with vaccines, oxygen and medicines. All that remain are the Central Vista project, GST on medicines and the Prime Minister's photos here and there, he said in a tweet. ਉਹਨੇ ਕਿਹਾ ਜੀ ਮੋਦੀ ਹੁਣ ਤਾਂ ਮਤਲਬ ਇਹ ਹੋ ਗਿਆ ਨਾ ਕਿ ਵੀ ਜਿਵੇਂ ਹੈ ਕਿ ਵੀ ਲੋਸਟ ਤਾਂ ਉਹਨਾਂ ਨੂੰ ਇਹ ਕਹਿਣ ਦੀ ਥਾਂ ਤੇ ਇਨਾਮ ਡਿਕਲੇਅਰ ਕਰਨਾ ਚਾਹੀਦਾ ਸੀ ਕਿ ਜਿਹੜਾ ਮੋਦੀ ਨੂੰ ਲੱਭ ਕੇ ਲਿਆਇਆ ਉਹਨੂੰ ਇੰਨਾ ਇਨਾਮ। ਪਰ ਮਿਸਿੰਗ ਦਾ ਮਤਲਬ ਹੀ ਇਹ ਹੈ ਕਿ ਵੀ ਉਹ ਹੈ ਨਾਲ ਹੀ ਵੈਕਸੀਨ ਵੀ ਉਹ ਭਾਈ ਮਿਸਿੰਗ ਹੀ ਤਾਂ ਹੈ ਕਿ ਨਾ ਵੈਕਸੀਨ ਵਾਲੇ ਚੀਕਾਂ ਮਾਰ ਰਹੇ ਨੇ। ਉਹ ਵੀ ਉਹਨਾਂ ਨੇ ਅੱਗੇ ਸੀ ਜੀ 3 ਤੋਂ 4 ਹਫ਼ਤੇ 'ਚ ਲੱਗੇਗਾ ਦੁਬਾਰਾ, ਹੁਣ ਕਹਿੰਦੇ ਕੋਈ ਨਹੀਂ 3 ਮਹੀਨੇ ਬਾਅਦ ਵੀ ਲਵਾ ਲਓ, 6 ਮਹੀਨੇ 'ਚ ਬਹੁਤ ਅਸਰਦਾਰ ਹੈ। ਅਜੇ 2 ਦਿਨ ਪਹਿਲਾਂ ਤੱਕ ਉਹਨਾਂ ਦੇ ਹੈਲਥ ਮਿਨਿਸਟਰ ਤੋਂ ਲੈ ਕੇ ਸਾਰੇ ਕਹਿ ਰਹੇ ਸੀ ਕਿ ਜੇ ਸੈਕੰਡ ਡੋਜ਼ ਇੰਨੀ ਡਿਊਰੇਸ਼ਨ 'ਚ ਨਾ ਲੱਗੇ ਤੇ ਉਹ ਪਹਿਲੇ ਦਾ ਵੀ ਇਫੈਕਟ ਮੁੱਕ ਜਾਏਗਾ। ਲੇਕਿਨ ਹੁਣ ਡਟ ਕੇ ਝੂਠ ਬੋਲ ਰਹੇ ਨੇ। ਔਰ ਜਦੋਂ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ, ਜਿਹੜੀ ਮੌਤਾਂ ਦੀ ਗਿਣਤੀ ਹੈ ਉਹਨਾਂ ਦੇ ਆਪਣੀ ਫਿਗਰ 4000 ਤੋਂ ਜ਼ਿਆਦਾ ਨੂੰ ਪਿਛਲੇ ਹਰ ਜਿਹੜਾ ਨਵਾਂ ਦਿਨ ਚੜ੍ਹਦਾ ਹੈ ਪਿਛਲੇ ਦਿਨ ਦਾ ਰਿਕਾਰਡ ਉਹ ਬੀਟ ਕਰ ਰਹੇ ਹੁੰਦੇ ਨੇ। ਇਸੇ ਤਰ੍ਹਾਂ ਜਿਹੜੇ ਅੱਜ ਕੇਸਿਸ ਆਏ ਨੇ ਪੋਜ਼ੀਟਿਵ ਕਰੋਨਾ 3,62,727 ਕੇਸ ਨੇ ਔਰ ਇਸ ਤਰੀਕੇ ਦੇ ਨਾਲ 2 ਮਿਲੀਅਨ ਤੋਂ ਜ਼ਿਆਦਾ ਕੇਸਿਸ ਹੋ ਚੁੱਕੇ ਨੇ। ਔਰ ਨਾਲ ਦੇ ਨਾਲ ਜਿਹੜਾ ਡੈਥ ਰੇਟ ਹੈ ਉਹ ਇਹਨਾਂ ਦੇ ਕਹਿਣ ਮੁਤਾਬਕ 2,58,317 ਮੌਤਾਂ ਹੋ ਚੁੱਕੀਆਂ ਨੇ। ਹੁਣ ਇਹਨਾਂ ਨੂੰ ਤੁਸੀਂ 5 ਟਾਈਮਸ 10 ਟਾਈਮਸ ਜਿੰਨੇ ਮਰਜ਼ੀ 'ਚ ਲਿਜਾ ਕੇ ਦੇਖ ਲਓ। ਔਰ ਹਾਲਾਤ ਉੱਥੇ ਕੀ ਬਣੇ ਹੋਏ ਨੇ ਕਿ ਇੱਕ ਜਿਹੜੀ ਅੱਜ ਸਟੇਟਮੈਂਟ ਕਿਤੇ ਘੁੰਮ ਰਹੀ ਸੀ, ਕੋਈ ਪੁੱਛ ਰਿਹਾ ਕਿ ਤੁਹਾਨੂੰ ਕੋਈ ਸ਼ਮਸ਼ਾਨ ਘਾਟ 'ਚ ਜਾਣਦਾ ਹੈ? ਹੁਣ ਅੱਗੇ ਤਾਂ ਤੁਸੀਂ ਜਿਉਣ ਦੇ ਲਈ ਹਸਪਤਾਲ 'ਚ ਬੈੱਡ ਦੇ ਲਈ ਸਿਫਾਰਿਸ਼ ਲੱਭਦੇ ਸੀ, ਹੁਣ ਤੁਸੀਂ ਮੁਰਦਾ ਸਾੜਨ ਦੇ ਲਈ ਜਿਹੜਾ ਉਹ ਸਿਫਾਰਿਸ਼ ਲੱਭ ਰਹੇ ਹੋ। ਔਰ ਉਸ ਦੇ ਉੱਤੇ ਕਿਸੇ ਨੇ ਕਪਲੇਟ ਲਿਖਿਆ, ਦਹਿਕ ਰਹੇ ਹੈ ਸ਼ਮਸ਼ਾਨ ਹਰਦਮ ਹਰਸੂ। ਦਹਿਕ ਹੁੰਦਾ ਬਲ ਰਹੇ ਨੇ, ਦਹਿਕ ਰਹੇ ਹੈ ਸ਼ਮਸ਼ਾਨ हरदम हरसू, चिताओं की आग से और वतन का मुस्तकबिल है रोशन, ये हाकम का एजाज़े बयां है। कि भी शमशान दहक रहे ने, हर पल सिवे बल रहे ने और अग ज़ाहिर है सिवे चितावां दी अग नूं ही कहंदे ने, और वतन का मुस्तकबिल है रोशन। कि ये जिहड़ा हाकम है ये बयान दे रहा है, एजाज़े बयान उहदा कि साडे मुल्क दा जिहड़ा मुस्तकबिल है, फ्यूचर है, भविख है, वो बड़ा रोशन है। सिवे बल रहे ने, भविख रोशन है। शमशान च भी जाण दे लई, पहुँचण दे लई जां थां मिल जाए साड़न दे लई सिफारिश लभी जा रही है। ये हकीकत। और जदों हुण गल कोविड-19 दी है तो हस्पताल नालों ज़्यादा गल ऑक्सीजन दी है, वेंटीलेटर दी है। हुण पंजाब दे वेंटीलेटरां दा हाल देख लो। कल असीं दस्सिया सी कि भाई बाबा फरीद मैडिकल यूनिवर्सिटी फरीदकोट च है, उन्होंने कहा कि जी 90 भेजे सी उन्हें प्राइम मिनिस्टर केयर फंड चों, 70 चले ही नहीं,
ਜਿਹੜੇ ਦੂਸਰੇ ਨੇ 5 ਕੇ 6 ਉਹ ਚੱਲ ਕੇ ਹਫ਼ਤੇ 'ਚ ਖਰਾਬ ਹੋ ਗਏ। ਹੁਣ ਜਦੋਂ ਇਹ ਸਾਰੀਆਂ ਖਬਰਾਂ ਆ ਰਹੀਆਂ ਨੇ, ਇਹ ਵੀ ਹੋ ਰਿਹਾ ਕਿ ਵੀ ਉਹ ਹਿੰਦੂ ਤਵੀਆਂ ਨੂੰ ਠੇਕੇ ਦਿੱਤੇ ਜੋ ਹੈ ਨੇ ਉਹ ਵੀ ਨਹੀਂ ਚੱਲਦੇ। ਤੇ ਹੁਣ ਉਹ ਸੈਂਟਰ ਕਹਿ ਰਿਹਾ ਕਿ ਮੈਨੀ ਪੰਜਾਬ ਹਸਪੀਟਲਸ ਨਾਟ ਫੋਲੋਇੰਗ ਵੈਂਟੀਲੇਟਰ ਯੂਜ਼ਰ ਮੈਨੂਅਲਸ ਰੇਜ਼ਿੰਗ ਫਾਲਟੀ ਇਸ਼ੂਜ਼ ਵਿਦਆਊਟ ਬੇਸ, ਕਿ ਜੀ ਉਹ ਮੈਨੂਅਲ ਨਹੀਂ ਪੜ੍ਹਦੇ। ਜਿਹੜਾ ਉਹ ਮੈਨੂਅਲ ਕੀ ਹੈ, ਇਹ ਕਿਹੜਾ ਕੋਈ ਐਟਮ ਰਿਐਕਟਰ ਹੈ, ਨਿਊਕਲੀਅਰ ਰਿਐਕਟਰ ਜਿਹਨੂੰ ਚਲਾਉਣਾ। ਹੁਣ ਉਹਨੂੰ ਜਸਟੀਫਾਈ ਕਰ ਰਹੇ ਨੇ ਜੀ ਤੁਸੀਂ ਠੀਕ ਪੜ੍ਹ ਨਹੀਂ ਰਹੇ, ਦੇਖੋ ਅਦਰਵਾਈਜ਼ ਤਾਂ ਇਹ ਜਿਹੜਾ ਬੜਾ ਪੂਰਾ ਹੋਣਾ ਸੀ। ਹੁਣ ਕਾਰਨ ਇਸ ਵੇਲੇ ਜੋ ਇੰਟਰਨੈਸ਼ਨਲ ਬਦਨਾਮੀ ਤਾਂ ਉਹਨਾਂ ਦੀ ਚੱਲ ਹੀ ਰਹੀ ਹੈ, ਜਿਵੇਂ ਅੱਜ WHO ਦੀ ਰਿਪੋਰਟ ਹੈ ਰਿਲੀਜੀਅਸ ਐਂਡ ਪੋਲੀਟੀਕਲ ਇਵੈਂਟਸ ਮੇਜਰ ਫੈਕਟਰਸ that accelerated COVID-19 transmission in India, World Health Organization ਉਹਨਾਂ ਨੇ ਕਿਹਾ ਕਿ ਰਿਲੀਜੀਅਸ ਕੁੰਭ ਕਰੋਨਾ ਤੇ ਪੋਲੀਟੀਕਲ ਵੈਸਟ ਬੰਗਾਲ, ਕੇਰਲਾ ਔਰ ਪੌਂਡੇਚੀ ਜਿਹੜਾ ਅਸਾਮ ਔਰ ਤਮਿਲਨਾਡੂ ਪੋਲੀਟੀਕਲ ਰੈਲੀਜ਼, ਕਿ ਭਾਈ ਇਹ ਜਿਹੜੀ COVID-19 ਟਰਾਂਸਮਿਸ਼ਨ ਇੰਡੀਆ 'ਚ ਦੋਨੋਂ ਹੀ ਮੋਦੀ ਸਰਕਾਰ ਨੇ ਅਲਾਉ ਕੀਤੇ। ਇਲੈਕਸ਼ਨ ਕਮਿਸ਼ਨ ਦੇ ਗਲ 'ਚ ਗੂਠਾ ਦੇ ਕੇ ਜਿਹੜਾ ਉਹ ਉਹਨਾਂ ਨੇ ਚੋਣਾਂ ਐਲਾਨੀਆਂ ਔਰ ਕੁੰਭ ਜਿਹੜਾ ਕਰਾ ਕੇ ਲੱਖਾਂ ਲੋਕ ਉਹਦੇ ਚੋਰੀ ਦਾ ਹੈ। ਹੁਣ ਜਿਹੜੀ ਇਹ ਨਵੀਂ ਵੇਵ ਚੱਲੀ ਹੋਈ ਹੈ ਉਹਦਾ ਇੰਨਾ ਕੁ ਖਤਰਾ ਹੈ ਕਿ ਈਵਨ UK ਦੇ ਵਿੱਚ ਉਹ ਲੋਕਡਾਊਨ ਖੋਲ੍ਹਣ ਵਾਲੇ ਸੀ, ਪਰ ਹੁਣ ਅੱਜ BBC ਦੀ ਖਬਰ ਹੈ ਉਹਦੇ 'ਚ ਉਹਨੂੰ ਸ਼ਾਇਦ ਉਹ ਨਹੀਂ ਖੋਲ੍ਹਣਗੇ। ਇੰਡੀਅਨ ਵੇਰੀਐਂਟ ਗਵਰਨਮੈਂਟ ਕੰਸਰਨ ਐਟ ਸਪੀਡ ਆਫ ਗਰੋਥ, ਇਹ ਲੰਡਨ ਦੀ ਹੈਡਲਾਈਨ ਹੈ। ਲੋਕਲ ਐਂਡ ਰੀਜਨਲ ਰੈਸਟ੍ਰਿਕਸ਼ਨਸ to tackle the Indian COVID variant cannot be ruled out, the government has said, as it expressed concern over the speed of the variants spread in England। ਕਿ ਜਿਵੇਂ ਭਾਰਤ ਦੇ ਵਿੱਚ ਫੈਲਿਆ ਇੰਨੇ ਹੀ ਨਵੇਂ ਕੇਸ ਜਿਹੜੇ ਨੇ, ਬਿਲਕੁਲ ਲੱਗਦਾ ਸੀ ਇੰਗਲੈਂਡ ਵਾਲਿਆਂ ਜੇ ਅਸੀਂ ਵੈਕਸੀਨੇਸ਼ਨ ਇੰਨੇ % ਕਰਤੀ ਮੁਕੰਮਲ ਹੋ ਗਿਆ, ਉਹ ਕਹਿੰਦੇ ਨੇ ਵੀ ਆ ਗਿਆ ਇੰਡੀਅਨ ਵੇਰੀਐਂਟ ਔਰ ਇਹ ਦੁਬਾਰਾ ਲੋਕਡਾਊਨ ਵੱਲ ਜਾ ਸਕਦੇ ਨੇ ਔਰ ਜਿਹੜੀਆਂ ਪਾਬੰਦੀਆਂ ਉਹ ਖੋਲ੍ਹਣੀਆਂ ਚਾਹੁੰਦੇ ਸੀ ਉਹ ਨਹੀਂ ਖੁੱਲ੍ਹਣਗੀਆਂ। ਔਰ ਭਾਰਤ ਦਾ ਹਾਲ ਜਿਵੇਂ ਅਸੀਂ ਕਿਹਾ ਵੈਕਸੀਨ ਦੇ ਹਵਾਲੇ ਨਾਲ, ਕੋਵਿਡ ਪੋਜ਼ਿਟਿਵ ਸ਼ੁੱਡ ਡੈਫਰ ਵੈਕਸੀਨ ਫॉर 6 months ਪੋਸਟ ਰਿਕਵਰੀ, ਕਿ ਜਿਨ੍ਹਾਂ ਨੂੰ ਕੋਵਿਡ ਹੋ ਹਟਿਆ ਹੁਣ ਹੈ ਤਾਂ ਹੈ ਹੀ ਨਹੀਂ ਵੈਕਸੀਨ, ਰੌਲਾ ਪਾਇਆ ਹੋਇਆ ਸੀ ਕਿ ਅਸੀਂ ਦੁਨੀਆ ਨੂੰ ਦਿੱਤੀ, ਅਸੀਂ ਫਲਾਣਾ ਕੀਤਾ, ਉਹ ਹੈ ਹੀ ਨਹੀਂ, ਪ੍ਰੋਡਕਸ਼ਨ ਹੀ। ਔਰ ਜਿਹੜੀ ਸੀਰਮ ਇੰਸਟੀਚਿਊਟ ਹੈ ਜੋ ਉਹਨੇ ਬਣਾਇਆ ਉਹ ਵੀ ਆਪਣੇ ਖਰਚੇ ਦੇ ਉੱਤੇ, ਜਿਹਦੇ ਤੇ NDTV ਦਾ ਪੂਰਾ ਪ੍ਰੋਗਰਾਮ ਸੀ ਇਹਨਾਂ ਦਾ ਝੂਠਾ। ਹਾਂ, ਉਹਦੇ ਤੇ ਜਿਹੜੀ ਵੈਕਸੀਨੇਸ਼ਨ ਦੇ ਡੱਬੇ ਜਾ ਰਹੇ ਨੇ ਉਹਨਾਂ ਤੇ ਮੋਦੀ ਦੀ ਫੋਟੋ, ਹਰ ਥਾਂ ਮੋਦੀ ਦੀ, ਔਰ ਜਦੋਂ ਜਿਹਦੇ ਵੈਕਸੀਨ ਲੱਗ ਜਾਂਦੀ ਹੈ, ਵੈਕਸੀਨੇਸ਼ਨ ਹੋ ਜਾਂਦੀ ਹੈ, ਉਹਨੂੰ ਜਿਹੜਾ ਕਾਰਡ ਦਿੰਦੇ ਨੇ ਉਹਦੇ ਮੋਦੀ ਦੀ ਫੋਟੋ। ਜਦੋਂ ਤੁਸੀਂ ਕੰਮ ਹੀ ਸਿਰਫ ਇਵੈਂਟ ਮੈਨੇਜਮੈਂਟ ਵਾਲੇ ਕੀਤੇ ਨੇ ਤੇ ਉਹਦੇ 'ਚ ਬਚਾਅ ਕੀ ਹੋਣਾ ਸੀ। ਔਰ ਨਾਲ ਦੀ ਨਾਲ ਉਹਨਾਂ ਨੇ ਹੁਣ ਇਹ ਕੀਤਾ ਕਿ ਵੀ ਜਿਹੜੀ ਇੰਟਰਵਲ ਹੈ, ਗਵਰਨਮੈਂਟ ਇਨਕਰੀਜ਼ਸ ਇੰਟਰਵਲ ਬਿਟਵੀਨ ਕੋਵਿਡ ਸ਼ੀਲਡ ਡੋਜ਼ਿਸ ਟੂ 12 to 16 ਵੀਕਸ, 4 ਮਹੀਨੇ ਬਾਅਦ ਆਓ। 4 ਮਹੀਨੇ ਹੁਣ ਜਿੱਦਾਂ ਨੂੰ ਇਹ ਕਹਿ ਵੀ ਰਹੇ ਨੇ ਕਿ ਆਓ, ਉਹ ਸਵੇਰੇ 5 ਵਜੇ ਲਾਈਨ ਤੇ ਲੱਗ ਜਾਂਦੇ ਨੇ, ਸ਼ਾਮ 5 ਵਜੇ ਤੱਕ ਪਹੁੰਚਦੇ, ਕਹਿੰਦੇ ਜੀ ਵੈਕਸੀਨ ਮੁੱਕ ਗਈ, ਹੁਣ ਅਗਲਾ ਲੋਟ ਜਦੋਂ ਆਏਗਾ ਉਦੋਂ ਅਸੀਂ ਦੇਖਾਂਗੇ। ਔਰ ਇਹਨਾਂ ਦੇ ਇਹ ਕਰ ਕੀ ਰਹੇ ਨੇ, RSS BJP ਹਿੰਦੂ ਤਵੀ ਕਿੱਥੇ ਨੇ। ਮੱਧ ਪ੍ਰਦੇਸ਼ ਦੀ ਖਬਰ ਹੈ, ਲੋਕਲ BJP ਫੰਕਸ਼ਨਰੀ ਕਾਰਡ ਸੈਲਿੰਗ ਆਕਸੀਮੀਟਰ ਇਨ ਬਲੈਕ, ਪੂਰੀ ਡੀਟੇਲ ਹੈ ਕਿ ਮੈਡੀਕਲ ਸ਼ਾਪ ਰਨ ਕਰਦਾ ਹੈ, BJP ਦਾ ਵੱਡਾ ਟਰੇਡਰ ਸੈੱਲ ਦਾ ਲੀਡਰ ਹੈ ਔਰ ਇਹ ਜਿਹੜਾ ਆਕਸੀਮੀਟਰ ਬਲੈਕ ਦੇ ਵਿੱਚ ਵੇਚ ਰਿਹਾ। ਹੁਣ ਕਿਉਂਕਿ ਲੋਕਾਂ ਨੂੰ ਨਾ ਨਾ ਆਕਸੀਜਨ ਕੰਸਨਟ੍ਰੇਟ ਹੈ, ਨਾ ਸਿਲੰਡਰ ਹੈ, ਦੂਸਰੇ ਪਾਸੇ ਆ ਰਿਹਾ ਜੀ ਸਿੱਖਾਂ ਨੇ ਇੱਥੇ ਲੰਗਰ ਲਾ ਦਿੱਤਾ ਉੱਥੇ, ਔਰ ਬਹੁਤ ਸਟੋਰੀਜ਼ ਨੇ। ਔਰ ਮੈਂ ਸਮਝਦਾ ਵੀ ਇੱਕ ਫਖਰ ਵਾਲੀ ਮੂਵਮੈਂਟ ਹੈ। ਪਰ ਹੁਣ ਇਹਨਾਂ ਨੂੰ ਇਹ ਲੱਗਾ ਕਿ ਵੀ ਇੱਦਾਂ ਤਾਂ ਅਸੀਂ ਲੋਕਾਂ 'ਚ ਲੋਕ ਪੁੱਛ ਰਹੇ ਨੇ। ਔਰ ਇੱਕ ਅੱਜ ਪੂਰੀ ਸਟੋਰੀ ਇੱਕ ਵੱਡੇ TV ਚੈਨਲ ਔਰ ਸ਼ਾਇਦ ਇਹਨੇ ਪ੍ਰਿੰਟ ਵਾਲਿਆਂ ਨੇ ਵੀ ਕੀਤੀ ਸੀ, ਉਹਦੇ 'ਚ ਇੱਕ ਕਹਿ ਰਿਹਾ ਸਿੱਖ ਨੂੰ ਕੋਟ ਕਰਕੇ ਕਿ ਸਰਕਾਰ ਫੇਲ ਹੋਈ ਹੈ, ਸਰਦਾਰ ਫੇਲ ਨਹੀਂ ਹੋਏ। ਹੁਣ ਇਹ ਇੱਕ ਜਿਹਨੂੰ ਤੁਸੀਂ ਕੈਚੀ ਗੱਲ ਬਣ ਜਾਂਦੀ ਹੈ ਕਿ ਇਹ ਚਾਰੇ ਪਾਸੇ ਘੁੰਮ ਰਹੀ ਹੈ। ਹੁਣ ਉਹਨਾਂ ਨੂੰ ਲੱਗਦਾ ਹੈ ਕਿ ਵੀ ਹਾਲਾਂ ਜਿਹੜੇ ਕਰ ਰਹੇ ਨੇ, ਜਿਨ੍ਹਾਂ ਨੇ ਆਪਣੀਆਂ ਲਾਈਵਸ ਆਨਲਾਈਨ ਲਾਈਆਂ ਹੋਈਆਂ ਨੇ, ਉਹ ਕੋਈ ਨੈਗੇਟਿਵਿਟੀ ਸਰਕਾਰ ਦੇ, ਪਰ ਇਹਨਾਂ ਨੂੰ ਆਪਣਾ ਲੋਕ ਕਹਿ ਰਹੇ ਨੇ, ਉਹੀ ਹਿੰਦੂ ਮੈਜੋਰਿਟੀ ਜਿਹੜੀ ਜਿਨ੍ਹਾਂ ਨੂੰ ਜਿਹੜਾ ਉਹ ਨੈਗੇਟਿਵਿਟੀ ਦੇ ਲਈ ਇਹਨਾਂ ਨੇ ਲਾਇਆ ਹੋਇਆ ਸੀ, ਉਹ ਤਰਲੇ ਕਰ ਰਹੇ ਨੇ ਕਿ ਭਾਈ ਇਹ ਤਾਂ ਸਰਕਾਰ ਸਿੱਖਾਂ ਦੇ ਹਵਾਲੇ ਕਰ ਦਿਓ। ਉਹਨਾਂ ਦਾ ਚੀਫ ਜਿਹੜਾ ਇੱਕ ਜਸਟਿਸ ਕਹਿ ਰਿਹਾ, ਇੱਕ ਮੀਡੀਆ ਪਰਸਨ ਕਹਿ ਰਿਹਾ ਕਿ ਤੁਹਾਡੇ ਤੋਂ ਨਹੀਂ ਹੋਣਾ, ਤੁਸੀਂ ਇਹਨਾਂ ਦੇ ਹਵਾਲੇ ਕਰ ਦਿਓ। ਤੇ ਹੁਣ ਇਹ ਦੇਖੋ ਦੇਖੀ ਲੱਗਾ ਹੈ ਕਿ ਜਿਹੜੇ ਹੁਣ ਫਿਲਮ ਸਟਾਰ ਤੇ ਦੂਜੇ ਪੋਲੀਟੀਸ਼ੀਅਨ ਲੁਕੇ ਬੈਠੇ ਸੀ, ਉਹਨਾਂ ਨੂੰ ਵੀ ਲੱਗਾ ਕਿ ਵੀ ਕਰੋ। ਹੁਣ ਇੱਕ ਸਵਾਲ ਜਿਹੜਾ ਕਾਮਨ ਬੰਦੇ, ਮੈਂ ਵੀ ਇਹ ਸੋਚ ਰਿਹਾ ਸੀ ਕਿ ਵੀ ਇਹ ਜਿਹੜੇ ਜਿਨ੍ਹਾਂ ਦੇ ਕੋਲ ਹੈ ਉਹਨਾਂ ਕੋਲ ਕਿੱਥੋਂ ਆ ਰਿਹਾ, ਕਿਤੋਂ ਤੋਂ ਲੈ ਰਹੇ ਨੇ ਉਹ
ਭਾਵੇਂ ਜ਼ਿਆਦਾ ਪੈਸੇ ਦੇ ਕੇ ਲੈ, ਜੇ ਉਹ ਲੈ ਸਕਦੇ ਨੇ ਤੇ ਸਰਕਾਰ ਕਿਉਂ ਨਹੀਂ ਕਰ ਸਕਦੀ? ਹੁਣ ਉਹਨਾਂ ਨੂੰ ਲੱਗਾ ਵੀ ਆਪ ਅਸੀਂ ਇਹ ਨਾ ਕਿ ਇਹ ਕੋਰਟ ਤੋਂ ਐਕਸਪਲੇਨ ਹਾਊ ਫਿਲਮ ਸਟਾਰਸ ਪੋਲੀਟੀਸ਼ੀਅਨਸ ਆਰ ਪ੍ਰੋਕਿਊਰਿੰਗ ਡਿਸਟ੍ਰੀਬਿਊਟਿੰਗ ਰੈਮਡੈਸਿਵਿਰ ਹਾਈ ਕੋਰਟ ਟੂ ਗਵਰਨਮੈਂਟ। ਹੁਣ ਇਹ ਮੁੰਬਈ ਹਾਈ ਕੋਰਟ ਨੇ ਗਵਰਨਮੈਂਟ ਨੂੰ ਕਿਹਾ ਵੀ ਇਹ ਦੱਸੋ ਕਿ ਫਿਲਮ ਸਟਾਰ ਵੀ ਵੇਚ ਰਹੇ ਨੇ ਰੈਮਡੈਸਿਵਿਰ, ਪੋਲੀਟੀਸ਼ੀਅਨਸ ਵੀ ਜਿਹੜੇ ਨੇ, ਇਹ ਕਿੱਥੋਂ ਆ ਰਹੀ ਹੈ? ਇਹਦਾ ਮਤਲਬ ਜ਼ਾਹਰ ਹੈ ਕਿ ਬਲੈਕ ਦੇ ਵਿੱਚ ਕੋਈ ਤਾਂ ਹੈ। ਸਰਕਾਰੀ ਲੈਵਲ ਤੇ ਕਹਿਤਾ ਜੀ ਮੁੱਕ ਹੀ ਹੈ, ਔਰ ਉਹੀ ਰੈਮਡੈਸਿਵਿਰ ਦਾ ਇੱਕ ਟੀਕਾ ਜਿਹੜੇ ਵੀ ਉਹਦੇ ਡੋਜ਼ ਜਿੰਨੇ ਵੀ 3-4 ਲਾਉਂਦੇ ਨੇ 30-30 ਹਜ਼ਾਰ ਰੁਪਈਆ, 40-40 ਹਜ਼ਾਰ ਰੁਪਏ ਦੇਖੋ। ਔਰ ਹੁਣ ਉਹ ਕੋਰਟ ਨੂੰ ਅੱਗੇ ਕੀਤਾ ਤਾਂ ਕਿ ਜਦੋਂ ਉੱਥੇ ਵੀ ਨਹੀਂ ਹੋਏਗਾ ਲੋਕ ਮਰਨਗੇ, ਫਿਰ ਇਹਨਾਂ ਦੀ ਬਦਨਾਮੀ ਨਹੀਂ ਹੋਏਗੀ। ਔਰ ਇਸ ਸਾਰੇ ਦੇ ਚਲਦੇ ਹਾਂ ਅਸੀਂ ਸਮਝਦੇ ਹਾਂ ਕਿ ਇੱਕ ਪਾਸੇ ਲੋਕਾਂ ਦੀ ਸਫਰਿੰਗ ਹੈ ਜਿਹਨੂੰ ਅਸੀਂ ਅੰਦਰੋਂ ਮਹਿਸੂਸ ਕਰਦੇ ਹਾਂ, ਨਹੀਂ ਹੈ ਵੀ ਆਰ ਨਾਟ ਰੀਜੋਇਸਿੰਗ ਐਟ ਇਟ। ਲੇਕਿਨ ਇਸ ਸਾਰੇ 'ਚ ਜਿਵੇਂ ਹੁਣ ਗੋਬਰ ਟ੍ਰੀਟਮੈਂਟ ਆਈ, ਕੱਲ੍ਹ ਦਾ ਅਸੀਂ ਮੁਕੰਮਲ ਸੈਗਮੈਂਟ ਕੀਤਾ ਜਿਹਨੂੰ ਸਾਡੇ ਬਹੁਤ ਸਾਰੇ ਦਰਸ਼ਕਾਂ ਨੇ ਸਰਾਹਿਆ, ਪਰ ਉਹ ਤਾਂ ਸਾਰੇ ਪਾਸੇ ਹੀ ਸੀ। ਹੁਣ ਤੱਕ ਕਿਸੇ ਨੇ ਇਹ ਵੀ ਕਿਹਾ ਕਿ ਵੀ ਯੂਜ਼ ਕਾਊ ਡੰਗ ਐਜ਼ ਦਾ ਸਨਸਕ੍ਰੀਨ ਵਾਈਲ ਸਿਟਿੰਗ ਇਨ ਦਾ ਓਪਨ ਸਨ, ਕਿ ਵੀ ਇਹ ਉਹ ਤਾਂ ਪਹਿਲਾਂ ਹੀ ਉਹਨਾਂ ਨੇ ਬਣਾਈ ਹੋਈ। ਰਾਮਦੇਵ ਨੇ ਇੱਦਾਂ ਦੇ ਹੀ ਡਰਾਮੇ ਕੀਤੇ ਹੋਏ ਨੇ। ਉਹ ਗਊ ਮੂਤਰ ਦੇ ਥੱਲੇ ਪੂਰਾ, ਉਹ ਵੀ 30 ਰੁਪਏ ਦੀ ਬੋਟਲ ਹੈ ਜਿਹੜੀ ਗਊ ਮੂਤਰ ਦੀ, ਇਹਦੀ ਪਤੰਜਲੀ ਫਾਰਮੇਸੀ ਨੇ ਬਣਾਈ ਹੋਈ ਹੈ। ਔਰ ਤੁਹਾਨੂੰ ਅਜੇ ਤੱਕ ਇੰਨੀ ਇਹਨਾਂ ਦੀ ਬਦਨਾਮੀ ਔਰ ਰॉयਟਰ ਦੀ ਸਟੋਰੀ ਤੋਂ ਬਾਅਦ ਦੁਨੀਆ ਭਰ ਦੇ ਵਿੱਚ, ਜਿਵੇਂ ਜਿਹਨੂੰ ਕੱਲ੍ਹ ਅਸੀਂ ਕਿਹਾ ਸੀ ਕਿ ਉਹਨੇ ਅਖਿਲੇਸ਼ ਯਾਦਵ ਨੇ ਕਿਹਾ ਕਿ ਵੀ ਅਸੀਂ ਰੋਈਏ ਕਿ ਹੱਸੀਏ ਪਤਾ ਨਹੀਂ ਲੱਗ ਰਿਹਾ, ਪਰ ਤੁਹਾਨੂੰ ਇੱਕ ਵੀ ਸਟੇਟਮੈਂਟ ਕਿਸੇ ਬੀਜੇਪੀ ਦੇ ਹੈੱਡ ਦੀ, ਆਰਐਸਐਸ ਦੇ ਹੈੱਡ ਦੀ, ਦੂਜੇ ਨਹੀਂ ਮਿਲੇਗੀ। ਹਾਲਾਂ ਆਇਆ ਆਲ ਇੰਡੀਆ ਇੰਸਟੀਚਿਊਟ ਦੇ ਡਾਕਟਰਾਂ ਨੇ ਕਿਹਾ ਅਨਸਾਇੰਟਿਫਿਕ ਹੈ ਇਹ ਉਹ, ਕਿਉਂਕਿ ਇਹ ਉਹਨਾਂ ਨੇ ਵਿਸ਼ਵਾਸ ਬਣਾਇਆ ਹੋਇਆ, ਲੋਕਾਂ 'ਚ ਪ੍ਰਚਾਰਿਆ ਹੋਇਆ। ਅਮਰੀਕਾ ਦੀ ਹੋਮਲੈਂਡ ਸਿਕਿਉਰਿਟੀ ਨੇ ਵਾਰਨਿੰਗ ਦਿੱਤੀ ਹੈ ਇੰਡੀਅਨਸ ਨੂੰ ਕਿ ਆਉਣ ਲੱਗਿਆ ਪਾਥੀਆਂ ਨਾ ਲੈ ਕੇ ਆਓ ਆਪਣੇ ਅਟੈਚੀਆਂ 'ਚ। ਹੁਣ ਤਾਂ ਜਿਹੜੇ ਨਾਰਮਲ ਅਟੈਚੀ ਨੇ ਉਹਨਾਂ ਨੇ ਉਹ ਵੀ ਖਿਲਾਣੇ ਸ਼ੁਰੂ ਕਰ ਦਿੱਤੇ। ਅੱਗੇ ਤਾਂ ਹੁੰਦਾ ਨਾ ਵੀ ਕਿਸੇ ਤੇ ਸ਼ੱਕ ਪਿਆ ਜਾਂ ਜਦੋਂ ਉਹਦੇ 'ਚੋਂ ਲੰਘਿਆ ਕੋਈ ਚੀਜ਼ ਆਈ, ਹੁਣ ਉਹਨਾਂ ਨੇ ਦੇ ਦੇਣੀਆਂ ਨੇ ਹਦਾਇਤਾਂ ਕਿ ਹਰ ਉਹਦੇ 'ਚ ਸਾਡੇ ਵੀ ਸਫ਼ਰ ਕਰਨਗੇ ਵਿਚਾਰੇ, ਉੱਥੇ ਉਹਨਾਂ ਦੇ ਕੱਚੇ ਬਨਾਨਾ ਰੋਲਣਗੇ ਏਅਰਪੋਰਟ ਦਾ, ਖੋਲੋ ਸਾਰਾ, ਉਹਦੇ ਥੱਲੇ ਕਈਆਂ ਨੇ ਤਾਂ ਵਿੱਚ ਲਪੇਟੇ ਹੋਣਾ, ਕਮੀਜ਼ਾਂ ਦੇ ਵਿੱਚ ਪਾਥੀਆਂ ਲਪੇਟੀਆਂ ਹੋਣੀਆਂ ਨੇ। ਸੋ ਇਸ ਕਿਸਮ ਦਾ ਜਾਲਪੁਣਾ, ਔਰ ਇਹ ਮੈਂ ਸਮਝਦਾ ਵੀ ਰੱਬ ਦੀ ਮਾਰ ਹੀ ਵਗੀ ਹੈ। ਔਰ ਇਹਦੇ ਲਈ ਕਿਸੇ ਹੱਦ ਤੱਕ ਜੇ ਅਸੀਂ ਦੇਖੀਏ ਵੀ ਇਹਨਾਂ ਲੋਕਾਂ ਨੂੰ ਚੁਣਿਆ ਕਿਹਨਾਂ ਨੇ, ਕਿਹੜੇ ਉਸ ਨਫ਼ਰਤ ਦੇ ਸ਼ਿਕਾਰ ਜਿੱਥੇ ਸੁਸਾਇਟੀ ਨੂੰ ਵੰਡਿਆ, ਚੰਗੇ ਭਲੇ ਲੋਕ ਜਿਹੜੇ ਨੇ ਕਿ ਜੀ ਮੋਦੀ ਹੈ ਤਾਂ ਮੁਮਕਿਨ ਹੈ। ਇੱਕ ਵਾਰ ਤਾਂ 2014 'ਚ ਬਣ ਗਿਆ, ਪਰ ਦੂਸਰੀ ਵਾਰ ਉਹਨੂੰ ਜਿਤਾਣਾ ਔਰ 300+ ਸੀਟਾਂ ਦੇਣੀਆਂ, ਇਸ ਦਾ ਮਤਲਬ ਇਹ ਹੈ ਕਿ ਵੀ ਇਹ ਆਪੇ ਫਾਥੜੀਏ, ਤੈਨੂੰ ਕੌਣ ਛੁਡਾਏ। ਪਰ ਜਿਵੇਂ ਅਰੁਣ ਧਾਤੀ ਰॉय ਨੇ ਕਿਹਾ, ਉਹਨੇ ਮੋਦੀ ਨੂੰ ਕਿਹਾ ਵੀ 2024 ਤੱਕ ਵੇਟ ਕਰਨਾ ਸਾਡੇ ਲਈ ਬਹੁਤ ਔਖਾ ਹੈ, ਤੂੰ ਆਪ ਹੀ ਛੱਡ ਜਾ, ਸਾਡੀ ਜਾਨ ਛੱਡ ਦੇ, ਸਾਨੂੰ ਛੱਡ, ਲੋਕਾਂ ਦੀ ਜਾਨ ਹੋ। ਔਰ ਹੁਣ ਤਾਂ ਵੈਸੇ ਹੀ ਹੈ ਵੀ ਇਸ਼ਤਿਹਾਰ ਦਿੱਤੇ ਜਾਣ ਕਿ ਜਿਹੜਾ ਵੀ ਮਿਸਿੰਗ ਮੋਦੀ ਨੂੰ ਲੱਭ ਕੇ ਲਿਆ ਉਹਨੂੰ ਇਨਾਮ ਦਿੱਤਾ ਜਾਏਗਾ। ਔਰ ਫਿਰ ਵੀ ਇਹ ਕਹਿ ਕੇ ਵੀ ਬੇਸ਼ੱਕ ਅਸੀਂ ਇਹਨਾਂ ਮੂਮੈਂਟਸ ਨੂੰ ਲਾਈਟਰ ਵੀ ਬਣਾਉਣ ਦੀ ਕਈ ਵਾਰ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਜਦੋਂ ਤੁਸੀਂ ਡੈਥਸ ਦੀ ਗੱਲ ਕਰ ਰਹੇ ਹੋ, ਚਿਤਾਵਾਂ ਦੀ ਕਰ ਰਹੇ ਹੋ, ਕਬਰਸਤਾਨਾਂ ਦੀ ਕਰ ਰਹੇ ਹੋ, ਤੇ ਫਿਰ ਇਹ ਆਉਂਦਾ ਵੀ ਕੌਣ ਜ਼ਿੰਮੇਵਾਰ ਔਰ ਉਹਦੀ ਅਕਾਊਂਟੇਬਿਲਿਟੀ। ਹੁਣ ਜਿਹੜੇ ਗੱਲਾਂ ਕਰ ਵੀ ਰਹੇ ਨੇ ਉੱਥੇ ਮੀਡੀਆ ਵਾਲੇ ਥੋੜ੍ਹੇ ਬਹੁਤ ਜਿਹੜੇ ਆਪਣੇ ਯੂਟਿਊਬਰ ਨੇ, ਉਹ ਇੱਥੇ ਗਾ ਕੇ ਰੁਕ ਜਾਂਦੇ ਨੇ, ਕਿਉਂਕਿ ਫਿਰ ਉਹ ਅਥੋਰੀਟੇਰੀਅਨ ਹਾਕਮ ਦੀ ਤਲਵਾਰ ਸਿਰ ਤੇ ਲਟਕ ਰਹੀ ਹੈ ਕਿ ਜੀ ਤੁਸੀਂ ਅਫਵਾਹਾਂ ਫੈਲਾ ਰਹੇ ਹੋ, ਤੁਸੀਂ ਸਰਕਾਰ ਨੂੰ ਕੰਮ ਨਹੀਂ ਕਰਨ ਦੇ ਰਹੇ, ਸਰਕਾਰੀ ਕੰਮ 'ਚ ਰੁਕਾਵਟ ਪਾ ਰਹੇ ਹੋ। ਉਹਨਾਂ ਦੇ ਮਿਨਿਸਟਰ ਲਗਾਤਾਰ ਟਵੀਟ ਕਰ ਰਹੇ ਹਨ। ਉਹਦਾ ਇੱਕ ਰੇਲਵੇ ਮਿਨਿਸਟਰ ਹੈ, ਉਹ ਲਗਾਤਾਰ ਕਰ ਰਿਹਾ ਕਿ ਆਕਸੀਜਨਾਂ ਦਾ ਭਰਿਆ ਸਿਲੰਡਰ ਹੁਣ ਵਾਰਾਣਸੀ ਤੋਂ ਹਰਿਦੁਆਰ ਪਹੁੰਚ ਗਿਆ, ਹਰਿਦੁਆਰ ਤੋਂ ਉੱਥੇ। ਉਹ ਕਹਿੰਦਾ ਵੀ ਉਹਦੇ 'ਚ ਕਾਗਜ਼ਾਂ 'ਚ ਹੀ ਉੱਡ ਰਿਹਾ, ਨਾ ਗੱਡੀ ਜਾ ਰਹੀ ਹੈ ਨਾ ਸਿਲੰਡਰ ਜਾ ਰਿਹਾ। ਤੋ ਉਹ ਲੱਗੇ ਹੋਏ ਨੇ ਆਪਣੇ, ਉਹਨਾਂ ਨੂੰ ਲੱਗਦਾ ਵੀ ਝੂਠ ਸਾਡਾ ਪਹਿਲਾਂ ਵੀ ਵਿਕਦਾ ਰਿਹਾ ਤੇ ਹੁਣ ਵੀ ਸਾਡਾ ਵਿਕੇਗਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।